ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਿਰਦੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਇਹਦੇ ਨਾਲ ਸਰਬਜੀਤ ਸਿੰਘ ਸ਼ੁਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਦਿੱਲੀ ਦੀ ਸਿਆਸਤ ਤੋਂ। ਈਡੀ ਨੇ ਇਹ ਗੱਲ ਕਹੀ ਹੈ ਕਿ ਕੇਜਰੀਵਾਲ ਮੁੱਖ ਸਾਜ਼ਿਸ਼ਕਾਰ ਹੈ, ਜਦਕਿ ਕੇਜਰੀਵਾਲ ਕੀ ਕਹਿੰਦੇ ਨੇ ਉਹਦੇ ਬਾਰੇ ਤਾਂ ਆਪਾਂ ਉਸੇ ਦਿਨ ਚਰਚਾ ਕੀਤੀ ਸੀ ਜਿਸ ਦਿਨ ਇਹਨਾਂ ਦੀ ਅਰੈਸਟ ਹੋਈ ਸੀ। ਬਿਲਕੁਲ ਪ੍ਰਵੀਨ ਜੀ, ਕੱਲ ਵੀ ਕੇਜਰੀਵਾਲ ਜਦੋਂ ਈਡੀ ਦੀ ਗਿਰਫਤ ਚ ਸੀਗੇ, ਉਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਸੀ, ਲਿਜਾਇਆ ਜਾ ਰਿਹਾ ਸੀ, ਤਦ ਵੀ ਉਹ ਇਹ ਗੱਲ ਬੋਲ ਰਹੇ ਸੀ ਕਿ ਮੈਂ ਦੇਸ਼ ਲਈ ਲੜਦਾ ਰਹੂੰਗਾ, ਜੀ ਜੀ, ਮੈਂ ਦੇਸ਼ ਲਈ ਖੜਾ ਹਾਂ ਤੇ ਮੈਂ ਅਸਤੀਫਾ ਨਹੀਂ ਦਊਂਗਾ, ਮੈਂ ਜੇਲ੍ਹ ਦੇ ਅੰਦਰੋਂ ਵੀ ਸਰਕਾਰ ਚਲਾਊਂਗਾ। ਪਰ ਈਡੀ ਨੇ ਬਕਾਇਦਾ ਤੌਰ ਤੇ ਉਹਨਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਤੇ ਈਡੀ ਨੇ ਉਸ ਰਿਮਾਂਡ ਮੰਗਣ ਦਾ ਆਧਾਰ ਕਿਹਾ ਕਿ ਇਹਨਾਂ ਕੋਲ ਅਜੇ ਬਹੁਤ ਜਾਣਕਾਰੀ ਜਿਹੜੀ ਅਸੀਂ ਹਾਸਲ ਕਰਨੀ ਹੈ, ਕਿਉਂਕਿ ਜਿਹੜਾ ਸ਼ਰਾਬ ਘੁਟਾਲੇ ਦੀ ਜੋ ਨੀਤੀ ਘੜੀ ਗਈ, ਕਹਿੰਦੇ ਕਿ ਉਹ ਇਹਨਾਂ ਨਹੀਂ ਘੜੀ ਸੀ। ਈਡੀ ਨੇ ਬਕਾਇਦਾ ਤੌਰ ਤੇ ਪ੍ਰਵੀਨ ਜੀ ਅਦਾਲਤ ਦੇ ਅੰਦਰ ਕੇਜਰੀਵਾਲ ਨੂੰ ਪੇਸ਼ ਕਰਦਿਆਂ ਹੋਇਆਂ 28 ਪੰਨਿਆਂ ਦੀ ਦਲੀਲ ਸੌਂਪੀ ਹੈ ਤੇ ਉਸ ਦਲੀਲ ਦੇ ਵਿੱਚ ਉਹਨਾਂ ਨੇ ਦਮ ਭਰਿਆ ਕਿ ਇਹ ਮੁੱਖ ਸਾਜ਼ਿਸ਼ ਕਰਤਾ। ਠੀਕ ਹੈ ਜੀ, ਇਹ ਇਸੇ ਨੇ ਸਾਰੀ ਖੇਡ ਖੇਡੀ ਹੈ। ਸੋ ਇਸ ਲਈ ਕਹਿੰਦੇ ਕਿ ਸਾਨੂੰ ਇਹਦੇ ਰਿਮਾਂਡ ਦੀ ਲੋੜ ਹੈ, ਸਾਨੂੰ 10 ਦਿਨਾਂ ਦਾ ਰਿਮਾਂਡ ਦਿੱਤਾ ਜਾਵੇ ਤੇ ਮਾਨਯੋਗ ਅਦਾਲਤ ਨੇ ਫਿਰ 6 ਦਿਨਾਂ ਦਾ ਰਿਮਾਂਡ ਦਿੱਤਾ। ਮਤਲਬ 28 ਮਾਰਚ ਤੱਕ ਦੇ ਹੁਣ ਰਿਮਾਂਡ ਦੇ ਉੱਤੇ ਨੇ, ਈਡੀ ਦੇ ਰਿਮਾਂਡ ਦੇ ਉੱਤੇ ਨੇ ਅਰਵਿੰਦ ਕੇਜਰੀਵਾਲ। ਸੋ ਹੁਣ ਉਹਨਾਂ ਤੋਂ ਕਿਸ ਕਦਰ ਦੀ ਪੁੱਛਗਿੱਛ ਹੁੰਦੀ ਹੈ, ਆਪਣੇ ਆਪ ਸਵਾਲ ਹੈ। ਈਡੀ ਦੋ ਪਹਿਲੂਆਂ ਤੇ ਗੱਲ ਕਰ ਰਹੀ ਹੈ। ਇੱਕ ਤਾਂ ਉਹ 100 ਕਰੋੜ ਵਾਲਾ ਮਸਲਾ ਜੀ, ਜਿਹੜਾ ਆਪਾਂ ਉਹ ਦੱਖਣੀ ਭਾਰਤੀ ਕਾਰੋਬਾਰੀਆਂ ਤੋਂ ਈ ਕਪਤ ਵਾਲਾ ਮਾਮਲਾ ਵੀ ਹੈ ਕਿ ਉਹਨਾਂ ਤੋਂ 136 ਕਰੋੜ ਉਹਨਾਂ ਦਾ ਮਾਫ ਕੀਤਾ ਤੇ ਫਿਰ 100 ਕਰੋੜ ਲੈ ਲਿਆ ਜੀ, ਉਸ ਮਸਲੇ ਤੇ ਹੈ। ਈਡੀ ਕਹਿੰਦੀ ਕਿ ਇਹ ਕਰੋੜ ਦਾ ਨਹੀਂ, 600 ਕਰੋੜ ਦਾ ਕਪੜਾ। ਠੀਕ ਹੈ ਜੀ, ਮਸਲਾ 100 ਕਰੋੜ ਦਾ ਨਹੀਂ ਹੈਗਾ। ਉਹ ਕਹਿੰਦੇ ਕਿ 600 ਕਰੋੜ ਦਾ ਮਾਮਲਾ ਹੈ ਤੇ ਇਹ ਤੋਂ ਵੀ ਜ਼ਿਆਦਾ ਹੋ ਸਕਦਾ ਹੈ, ਕਿਉਂਕਿ ਕੰਪਨੀਆਂ ਦਾ ਮੁਨਾਫਾ ਵੀ ਤਾਂ ਇਹਦੇ ਵਿੱਚ ਸ਼ਾਮਲ ਹੈ ਨਾ। ਜਿਹੜੀਆਂ ਸਰਕਾਰੀ ਦੁਕਾਨਾਂ ਸ਼ਰਾਬ ਦੀਆਂ ਦਿੱਲੀ 'ਚ ਚੱਲਦੀਆਂ ਸੀ, ਉਹਨੂੰ ਬੰਦ ਕਰਕੇ ਪ੍ਰਾਈਵੇਟਕਰਨ ਜਿਹੜਾ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਜੋ ਕਮਾਇਆ ਉਹਦੇ ਵਿੱਚੋਂ ਕਿੰਨਾ ਹਿੱਸਾ ਇਹਨਾਂ ਨੂੰ ਮਿਲਦਾ ਸੀ, ਕਹਿੰਦੇ ਉਹ ਵੀ ਅਸੀਂ ਜਾਂਚ 'ਚ ਪਤਾ ਕਰਨਾ। ਸੋ ਇਸ ਲਈ ਕਹਿੰਦੇ ਕਿ 600 ਕਰੋੜ ਤੋਂ ਵੱਧ ਦਾ ਮਾਮਲਾ ਹੈ। ਦੂਸਰੇ ਪਾਸੇ ਈਡੀ ਕਹਿੰਦੀ ਕਿ ਮਨੀ ਲਾਂਡਰਿੰਗ ਵਾਲੇ ਮਾਮਲੇ ਦੇ ਉੱਤੇ ਵੀ ਇਹਦੀ ਜਾਂਚ ਹੋਣੀ ਹੈ, ਕਿਉਂਕਿ ਜਿਹੜਾ ਉਹ ਕਿਹਾ ਜਾ ਰਿਹਾ ਕਿ ਇਸ ਮਸਲੇ 'ਚੋਂ ਪੈਸਾ ਕੱਢ ਕੇ ਗੋਆ ਚੋਣਾਂ 'ਚ ਵਰਤਿਆ ਗਿਆ, ਉਸ ਆਧਾਰ ਤੇ ਵੀ ਕਿ ਉਹ ਕਿਵੇਂ ਕਿਸ ਰੂਪ 'ਚ ਪੈਸਾ ਸਾਹਮਣੇ ਆਇਆ। ਸੋ ਬੇਸ਼ੱਕ ਇਸ ਮਸਲੇ ਦੇ ਉੱਤੇ ਮਤਲਬ ਉਹਨਾਂ ਦਾ ਕਹਿਣਾ ਕਿ ਜੀ ਇਹ ਨੀਤੀ ਦੇ ਤਹਿਤ ਇੱਕ ਫੰਡ ਵਰਤਿਆ, ਇਹਨਾਂ ਨੇ ਪੈਸੇ ਕਢਾਏ, ਚੋਣ ਪ੍ਰਚਾਰ ਤੇ ਲਾਏ, ਉਹ ਸਾਰਾ ਉਹ ਸ਼ਰਾਬ ਘੁਟਾਲੇ 'ਚੋਂ ਆਏ, ਇਹ ਸਾਰੀ ਜਾਂਚ ਦਾ ਵਿਸ਼ਾ। ਇਸ ਲਈ ਕਹਿੰਦੇ ਕਿ ਕੇਜਰੀਵਾਲ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਕਿ ਹਾਂ। ਤੇ ਦੂਸਰੇ ਪਾਸੇ ਕੇਜਰੀਵਾਲ ਦੀ ਧਿਰ ਦੇ ਵਕੀਲ ਕਹਿ ਰਹੇ ਸੀਗੇ ਕਿ ਜੀ ਏਜੰਸੀ ਕੋਲ ਕੋਈ ਅਜਿਹਾ ਸਬੂਤ ਨਹੀਂ ਹੈਗਾ, ਠੀਕ ਹੈ, ਜਿਹਦੇ ਨਾਲ ਉਹ ਕਹਿ ਸਕਣ ਕਿ ਕੇਜਰੀਵਾਲ ਸਾਜ਼ਿਸ਼ ਕਰਤਾ ਨੇ। ਸੋ ਇਹ ਕੋਈ ਸ਼ਰਾਬ ਘੁਟਾਲਾ ਹੋਇਆ ਹੀ ਨਹੀਂਗਾ। ਕਹਿੰਦੇ ਕਿ ਇਹ ਜਾਣਬੁੱਝ ਕੇ ਫਸਾਇਆ ਜਾ ਰਿਹਾ। ਔਰ ਕਹਿੰਦੇ ਕਿ ਉਹਨਾਂ ਨੇ ਇੱਕ ਦਲੀਲ ਇਹ ਦਿੱਤੀ ਉਹਦੇ ਵਕੀਲਾਂ ਨੇ, ਕੇਜਰੀਵਾਲ ਦਿਆਂ ਨੇ, ਉਹ ਕਹਿੰਦੇ ਕਿ ਸਾਰਾ ਕੁਝ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਹ ਸਾਰੀ ਅਫਸਰਾਂ ਦੇ ਜਾਂ ਕੁਝ ਵਿਅਕਤੀਆਂ ਦੇ ਬਿਆਨਬਾਜ਼ੀ ਦੇ ਆਧਾਰ ਤੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਇਹਦਾ ਕੋਈ ਤੱਥ ਨਹੀਂ ਹੈ ਉਹਨਾਂ ਕੋਲ, ਕੋਈ ਕਾਗਜ਼ੀ ਸਬੂਤ ਨਹੀਂ ਹੈ। ਉਹ ਇਹ ਦਾਅਵਾ ਵਕੀਲਾਂ ਦਾ ਹੈ। ਅਜੇ ਚਾਰਜ ਸ਼ੀਟ ਦਾਖਲ ਕਰਨੀ ਹੈ, ਉਸ ਮਸਲੇ 'ਚੋਂ ਕੀ ਸਬੂਤ ਦੇਣਗੇ ਬਾਅਦ ਦੀ ਗੱਲ ਹੈ। ਫਿਲਹਾਲ ਉਹਨਾਂ ਜਿਹੜੀ ਦਲੀਲ ਦੀ ਹੈ ਉਹੀ 28 ਪੰਨਿਆਂ ਦੀ ਅਗਲਿਆਂ ਦੀ। ਠੀਕ ਹੈ ਜੀ, ਇਸ ਤਰ੍ਹਾਂ ਇਹਨਾਂ ਦੇ ਵਕੀਲ ਕਹਿੰਦੇ ਕਿ ਇਹ ਸਾਰੇ ਜਿਹੜੇ ਜਿਨ੍ਹਾਂ ਦੇ ਬਿਆਨਬਾਜ਼ੀ ਦੇ ਆਧਾਰ ਤੇ ਕਾਰਵਾਈ ਹੋ ਰਹੀ ਹੈ, ਇਹ ਬਿਆਨਬਾਜ਼ੀ ਕਰਨ ਵਾਲੇ ਸਾਰੇ ਐਲਜੀ ਦੇ ਚੇਲੇ ਨੇ। ਉਹ ਅੱਛਾ, ਝੋਲੀ ਚੁੱਕ ਨੇ ਹੁਣ, ਇਹ ਉਹਦੇ ਕਹੇ ਤੇ ਚੱਲ ਰਹੇ ਨੇ, ਜਦੋਂ ਕਿ ਕਈ ਅਫਸਰ ਇਹਨਾਂ 'ਚੋਂ ਨੇ ਜਿਹੜੇ ਕੇਜਰੀਵਾਲ ਦੀ ਟੀਮ ਦਾ ਹਿੱਸਾ ਰਹੇ ਨੇ, ਜਿਨ੍ਹਾਂ ਨੇ ਇਹਨਾਂ ਨਾਲ ਕੰਮ ਕੀਤਾ ਹੈ ਐਕਸਾਈਜ਼ ਮਾਮਲੇ 'ਚ।
ਸੋ ਇਸ ਲਈ ਹੁਣ ਮੁਸ਼ਕਲ ਕਾਫੀ ਹੈ ਤੇ ਕੇਜਰੀਵਾਲ ਹੋਰੀ ਇਸ ਗੱਲ ਤੇ ਵੀ ਆ ਗਏ ਕਿ ਮੈਂ ਨਾ ਅਸਤੀਫਾ ਦੇਣਾ, ਰਿਮਾਂਡ ਤੇ ਰਹਿ ਕੇ ਮੈਂ ਸਰਕਾਰ ਚਲਾਉਂਗਾ। ਠੀਕ ਹੈ ਜੀ। ਆਤਸ਼ੀ ਵੀ ਕਹਿ ਰਹੀ ਹੈ ਕਿ ਸਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਨ ਤੇ ਰਹਿਣਗੇ। ਇੱਧਰ ਮੈਂ ਟਵੀਟ ਦੇਖ ਰਿਹਾ, ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਦਾ, ਚਾਹੇ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਦਾ। ਰਾਘਵ ਚੱਡਾ ਵਿਦੇਸ਼ ਚ ਕਹਿੰਦੇ ਲੰਡਨ ਚ ਇਲਾਜ ਕਰਾ ਰਹੇ ਨੇ ਜੀ। ਉਧਰ ਸੁਨੀਲ ਜਾਖੜ ਮੈਂ ਕੱਲ ਵੀ ਸੁਣ ਰਿਹਾ ਸੀ, ਉਹ ਕਹਿੰਦੇ ਜੀ ਮੈਨੂੰ ਲੱਗਦਾ ਭੱਜੇ ਹੀ ਇਸੇ ਲਈ ਨੇ। ਇਹਨੂੰ ਪਤਾ ਸੀਗਾ ਕਿ ਕਾਰਵਾਈ ਹੋਣ ਵਾਲੀ ਹੈ, ਇਸ ਲਈ ਕਹਿੰਦੇ ਆਪ ਬਚਾ ਕੇ ਪੱਲਾ ਬਚਾ ਕੇ ਭੱਜ ਗਏ ਜੀ। ਸੋ ਇਹ ਸਾਰੇ ਮੈਂ ਟਵੀਟ ਦੇਖ ਰਿਹਾ ਸੀ, ਪੰਜਾਬ ਦੇ ਸਪੀਕਰ ਦਾ, ਹੋਰਨਾਂ ਮੰਤਰੀਆਂ ਦਾ ਇੱਕੋ ਟੈਗਲਾਈਨ ਪੱਕੀ ਚੱਲ ਰਹੀ ਹੈ, ਤੁਸੀਂ ਕੇਜਰੀਵਾਲ ਦੇ ਸਰੀਰ ਨੂੰ ਤਾਂ ਗ੍ਰਿਫਤਾਰ ਕਰ ਸਕਦੇ ਹੋ, ਸੋਚ ਨੂੰ ਨਹੀਂ। ਇਹਦਾ ਮਤਲਬ ਇੱਕ ਪੰਜ ਲਾਈਨ ਕਿਤੋਂ ਬਣ ਕੇ ਆਈ ਹੈ ਇਹਨਾਂ ਲਈ, ਸਾਰਿਆਂ ਲਈ। ਆਪੋ ਆਪਣਾ ਟਵੀਟ ਨਹੀਂ ਹੈ, ਉਹ ਚ ਇੱਕ ਅੱਧੀ ਲਾਈਨ ਵਾਧਾ ਘਟਾ ਆਪ ਕੀਤਾ, ਪਰ ਆਹ ਟੈਗਲਾਈਨ ਸਾਰਿਆਂ ਦੀ ਸੇਮ ਹੈ। ਇਸ ਹਵਾਲੇ ਨਾਲ ਕੇਜਰੀਵਾਲ ਹੁਣ ਇਸ ਮਸਲੇ ਤੇ ਬੁਰੀ ਤਰ੍ਹਾਂ ਘਿਰ ਗਏ ਨੇ, ਔਰ ਈਡੀ ਨੇ ਜਿਸ ਤਰ੍ਹਾਂ ਦੀ ਦਲੀਲ ਉਹਨਾਂ ਮੂਹਰੇ ਰੱਖੀ ਹੈ, ਤੇ ਉਸ ਤੋਂ ਬਾਅਦ ਜਦੋਂ ਰਿਮਾਂਡ ਤੋਂ ਬਾਅਦ ਕੁਝ ਸਬੂਤ ਕੀ ਲੱਗਦੇ ਨੇ, ਕਿਉਂਕਿ ਕੱਲ ਪੇਸ਼ ਕਰਨ ਤੋਂ ਪਹਿਲਾਂ ਹੀ ਉਹਨਾਂ ਤੋਂ ਪੁੱਛ ਕੇ ਸ਼ੁਰੂ ਹੋ ਗਈ ਸੀ। ਜਦੋਂ ਆਪਾਂ ਪ੍ਰੋਗਰਾਮ ਸਵੇਰੇ ਭਾਰਤੀ ਸਮੇਂ ਅਨੁਸਾਰ ਕਰ ਰਹੇ ਸੀ, ਉਸ ਸਮੇਂ ਅਰਵਿੰਦ ਕੇਜਰੀਵਾਲ ਠਾਲ ਕੇ ਕਹਿੰਦੇ ਈਡੀ ਨੇ ਪੁੱਛ ਕੇ ਸ਼ੁਰੂ ਕਰਤੀ ਸੀ, ਤੇ ਕਹਿੰਦੇ ਕਿ ਉਹਨਾਂ ਦਾ ਅਧਿਕਾਰੀਆਂ ਦਾ ਇਹ ਵੀ ਕਹਿਣਾ ਕਿ ਅਜੇ ਸਾਨੂੰ ਸਹਿਯੋਗ ਨਹੀਂ ਕਰ ਰਹੇ ਕੇਜਰੀਵਾਲ ਪੁੱਛ ਕੇ। ਠੀਕ ਹੈ, ਅਜੇ ਤਸੱਲੀਬਖਸ਼ ਜਵਾਬ ਨਹੀਂ ਦੇ ਰਹੇ। ਸੋ ਇਹ ਸਾਰੇ ਆਧਾਰ ਬਣ ਕੇ ਉਹਨਾਂ ਦਾ ਰਿਮਾਂਡ ਲੈ ਲਿਆ ਪ੍ਰਵੀਨ ਜੀ। ਤੇ ਪਰ ਮਤਲਬ ਮੈਂ ਦੇਖ ਰਿਹਾ ਸੀ ਅੰਨਾ ਹਜ਼ਾਰੇ, ਜਿਸ ਅੰਦੋਲਨ ਚ ਅਰਵਿੰਦ ਕੇਜਰੀਵਾਲ ਤੇ ਵੀ ਪਾਰਟੀ ਜਨਮੀ ਹੈ, ਉਹ ਕਹਿੰਦੇ ਮੈਂ ਤਾਂ ਕੇਜਰੀਵਾਲ ਨੂੰ ਜਦ ਵੀ ਟੋਕਿਆ ਸੀ ਜਦੋਂ ਰਾਜਨੀਤਿਕ ਪਾਰਟੀ ਬਣਾ ਰਿਹਾ ਸੀ, ਤੇ ਮੈਂ ਉਹਨੂੰ ਇਹ ਵਿਸ਼ੇਸ਼ ਤੌਰ ਤੇ ਚੇਤਾਵਨੀ ਦਿੱਤੀ ਕਿ ਸ਼ਰਾਬ ਨੀਤੀ ਵਾਲੇ ਮਾਮਲੇ ਚ ਨਾ ਉਲਝ, ਇਹ ਸਹੀ ਨਹੀਂ ਹੈ, ਇਹ ਤੇਰਾ ਕੰਮ ਜਾਂ ਆਪਣਾ ਕੰਮ ਨਹੀਂ ਹੈ ਇਦਾਂ ਦਾ। ਸੋ ਪਰ ਕਹਿੰਦੇ ਉਹ ਨਹੀਂ ਮੰਨਿਆ, ਸੋ ਹੁਣ ਆਪਣੇ ਕਰਮਾਂ ਦਾ ਫਲ ਭੋਗ ਰਿਹਾ। ਇਹ ਅੰਨਾ ਹਜ਼ਾਰੇ ਦੇ ਬੋਲਦੇ ਪ੍ਰਵੀਨ ਜੀ, ਸੋ ਆਪਣੇ ਕਰਮਾਂ ਦਾ ਫਲ ਭੋਗ ਰਿਹਾ। ਸੋ ਇਸ ਪਹਿਲੂ ਤੇ ਮਤਲਬ ਕਿ ਦੇਸ਼ ਭਰ ਦੇ ਵਿੱਚ ਕੱਲ ਕੇਜਰੀਵਾਲ ਹੋਇਆ ਤੇ ਉਹਨਾਂ ਦੀ ਉਸੇ ਪਾਲਿਸੀ ਤੇ ਚਰਚਾ ਹੋਈ। ਸੋ ਹੁਣ ਈਡੀ ਨੇ ਮੁੱਖ ਸਾਜ਼ਿਸ਼ਕਰਤਾ ਵਜੋਂ ਕਰਾਰ ਦੇ ਕੇ 6 ਦਿਨ ਦਾ ਰਿਮਾਂਡ ਲੈ ਲਿਆ। ਹੁਣ ਅਗਲੇ ਪੜਾਅ ਤੇ ਨਜ਼ਰ ਰੱਖਾਂਗੇ ਕੀ ਜੀ। ਬਿਲਕੁਲ, ਟੈਗਲਾਈਨ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਸ਼ਰਮਾ ਜੀ, ਟੈਗਲਾਈਨ ਦਾ ਕਿ ਕੇਜਰੀਵਾਲ ਦੇ ਸਰੀਰ ਨੂੰ ਗ੍ਰਿਫਤਾਰ ਕਰ ਸਕਦੇ ਹੋ, ਸੋਚ ਨੂੰ ਨਹੀਂ, ਇਹ ਬਹੁਤ ਮਹਾਨ ਲੋਕਾਂ ਦੇ ਵਾਸਤੇ ਵਰਤਿਆ ਜਾਂਦਾ ਹੈ, ਮਹਾਨ ਲੋਕਾਂ ਦੇ ਸੰਦਰਭ ਦੇ ਵਿੱਚ ਵਰਤਿਆ ਜਾਂਦਾ ਕਿ ਉਹਨਾਂ ਦਾ ਨਾਰਾ ਸੀ। ਪ੍ਰਵੀਨ ਜੀ ਭਗਤਾਂ ਨੂੰ ਪੁੱਛ ਕੇ ਦੇਖੋ, ਕਹਿੰਦੇ ਕੇਜਰੀਵਾਲ ਤੋਂ ਮਹਾਨ ਕੋਈ ਹੈ ਹੀ ਨਹੀਂ। ਇਹ ਐਨਕ ਕਿਹੜੀ ਲੱਗੀ ਹੈ ਨਾ, ਉਹ ਦੇਖਣ ਵਾਲੀ ਗੱਲ, ਉਹ ਕਿਸ ਨਜ਼ਰੀਏ ਤੋਂ ਮਹਾਨ ਦੇਖਦੇ ਨੇ। ਜਿਨ੍ਹਾਂ ਨੇ ਉਹਨਾਂ ਨੂੰ ਟਿਕਟਾਂ ਵੰਡੀਆਂ, ਜਿਨ੍ਹਾਂ ਨੇ ਉਹਨਾਂ ਨੂੰ ਮੰਤਰੀ ਐਮਐਲਏ ਬਣਾਤਾ, ਉਹਨਾਂ ਲਈ ਤਾਂ ਉਹੀ ਮਹਾਨ ਹੈ ਨਾ ਜੀ। ਇਸ ਲਈ ਇਹ ਮਹਾਨਤਾ ਦੀ ਵੀ ਪਰਿਭਾਸ਼ਾ ਬਦਲਤੀ, ਤੇ ਫਿਰ ਇਹ ਟੈਗਲਾਈਨ ਵਰਤਣ ਚ ਉਹਨਾਂ ਨੂੰ ਕੀ ਸ਼ਰਮ ਆਉਣੀ ਹੈ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਆਪਾਂ ਐਕਸਾਈਜ਼ ਪਾਲਿਸੀ ਦੀ। ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਵੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਪਹਿਲਾਂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਆਪਣੇ ਆਪ ਚ ਵਿਵਾਦਾਂ ਚ ਹੈ। ਖਾਸ ਕਰਕੇ ਪਹਿਲਾਂ ਹੂਬੂ ਦਿੱਲੀ ਵਾਲੀ ਲਾਗੂ ਕੀਤੀ ਸੀ, ਇਸ ਵਾਰ ਉਹ ਚ ਮਾੜੀ ਮੋਟੀ ਸੋਧ ਕਰਕੇ ਕਿਹਾ ਜੀ ਅਸੀਂ ਦੇਖੋ ਜਿਹਨੂੰ ਬਦਲ ਕੇ ਲਿਆ ਰਹੇ ਹਾਂ। ਤੇ ਉਸ ਪਹਿਲੂ ਦੇ ਉੱਤੇ ਇਹ ਐਕਸਾਈਜ਼ ਪਾਲਿਸੀ ਵੀ ਰਡਾਰ ਤੇ ਰਾਜਨੀਤਿਕ ਧਿਰਾਂ ਦੇ ਤੇ ਵੀ ਔਰ ਏਜੰਸੀਆਂ ਦੇ ਵੀ, ਕਿਉਂਕਿ ਇਸੇ ਦਿੱਲੀ ਸ਼ਰਾਬ ਘੁਟਾਲੇ ਦੇ ਆਧਾਰ ਦੇ ਉੱਤੇ ਪੰਜਾਬ ਦੇ 3 ਵੱਡੇ ਅਫਸਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ, 2-3 ਵਾਰ ਪੁੱਛਗਿੱਛ ਹੋ ਚੁੱਕੀ ਹੈ, ਔਰ 10-12 ਅਫਸਰਾਂ ਦੀ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ, ਉਹ ਵੀ ਕਤਾਰ ਚ ਜਿਨ੍ਹਾਂ ਤੋਂ ਮੁੱਢਲੇ ਪੱਧਰ ਦੀ ਜਾਣਕਾਰੀ ਲੈਣ ਲਈ ਈਡੀ ਨੇ ਸੰਪਰਕ ਸਾਧਿਆ ਹੋਇਆ ਜੀ। ਪਰ ਈਡੀ ਇਹਨਾਂ ਅਫਸਰਾਂ ਦੇ ਖਿਲਾਫ ਵਿਭਾਗੀ ਕਾਰਵਾਈ ਚਾਹੁੰਦੀ ਸੀ, ਤੇ ਉਹਦੇ ਲਈ ਪੰਜਾਬ ਸਰਕਾਰ ਕੋਲ ਪਹੁੰਚ ਕੀਤੀ ਸੀ, ਪੰਜਾਬ ਸਰਕਾਰ ਨੇ ਇਨਕਾਰ ਕਰਤਾ ਸੀ। ਹੁਣ ਮੰਨਿਆ ਜਾ ਰਿਹਾ ਕਿ ਈਡੀ ਉਹਨਾਂ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਲਈ ਅਦਾਲਤ ਤੋਂ ਹੁਕਮ ਲਿਆਊਗੀ, ਤੇ ਉਸ ਤੋਂ ਬਾਅਦ ਇਹ ਕੜੀ ਪੰਜਾਬ ਦੇ ਅਫਸਰਾਂ ਤੋਂ ਹੁੰਦਿਆਂ ਹੋਇਆ ਸਰਕਾਰ ਤੱਕ ਆ ਜੂਗੀ ਜੀ। ਪਰ ਜਿਹੜੀ ਪੰਜਾਬ ਦੀ ਹਾਲ ਹੀ ਚਾਹੀ ਐਕਸਾਈਜ਼ ਪਾਲਿਸੀ ਹੈ, ਉਸ ਨੂੰ ਮਾਣਯੋਗ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ, ਔਰ ਚੁਣੌਤੀ ਦੇਣ ਦਾ ਆਧਾਰ ਹੈ ਕਿ ਸਰਕਾਰ ਇਹਦੇ ਵਿੱਚ ਜੇਬ ਕੱਟ ਰਹੀ ਹੈ ਜੀ, ਜਿਹੜੇ ਠੇਕੇ ਲੈਣਾ ਚਾਹੁੰਦੇ ਨੇ। ਠੀਕ ਹੈ। ਅਸਲ 'ਚ ਪ੍ਰਵੀਨ ਜੀ, ਕਿਸੇ ਸਮੇਂ ਪੰਜਾਬ ਦੇ ਵਿੱਚ ਡਰਾ ਦੇ ਰੂਪ 'ਚ ਠੇਕੇ ਨਿਕਲਦੇ ਸੀ, ਤੇ ਉਹ ਖੁੱਲੇ ਬੋਲੀ ਲੱਗਦੀ ਸੀ ਤੇ ਡਰਾ ਹੁੰਦਾ ਸੀ, ਇੱਕ ਠੇਕਾ 2-2 ਠੇਕੇ ਏਦਾਂ ਅਲਾਟ ਹੁੰਦੇ ਸੀ। ਉਹਦੇ ਵਿੱਚ ਕੀ ਹੁੰਦਾ ਸੀ ਕਿ ਛੋਟਾ ਬੰਦਾ ਵੀ ਜੇਕਰ ਕੋਈ ਵਿਚਾਰਾ ਲੈਣਾ ਚਾਹਵੇ ਤਾਂ ਉਹ ਵੀ 1-2 ਠੇਕੇ ਲੈ ਕੇ ਚੱਲ ਜਾ। ਫਿਰ ਇਹ ਇੱਕ ਗਰੋਹ ਬਣ ਗਿਆ, ਜ਼ੋਨ ਬਣਾਤੇ, ਤੇ ਜ਼ੋਨ ਬਣਾ ਕੇ ਮਤਲਬ ਫਿਰ ਇੱਕੋ ਕੰਪਨੀ 2 ਕੰਪਨੀਆਂ ਠੇਕੇ ਲੈਣ ਲੱਗ ਗਈਆਂ, ਤੇ ਛੋਟਾ ਬੰਦਾ ਵਿੱਚੋਂ ਬਾਹਰ ਕਰਤਾ। ਹੁਣ ਆਮ ਆਦਮੀ ਪਾਰਟੀ ਨੇ ਦਮ ਭਰਿਆ ਕਿ ਅਸੀਂ ਜਿਹੜੀ ਪਾਲਿਸੀ ਲੈ ਕੇ ਆ ਰਹੇ ਉਹਦੇ ਵਿੱਚ ਮੁੜ ਕੇ ਅਸੀਂ ਡਰਾ ਸਿਸਟਮ ਲਿਆ ਰਹੇ ਹਾਂ, ਠੇਕੇ ਵਾਲਾ ਸਿਸਟਮ ਲਿਆ ਰਹੇ, ਉਹਦੇ ਨਾਲ ਛੋਟੇ ਬੰਦਿਆਂ ਨੂੰ ਪੈਦਾ ਹੋਊਗਾ। ਤੇ ਲੋਕਾਂ ਨੂੰ ਲੱਗਿਆ ਕਿ ਵੀ ਸਹੀ। ਪਰ ਹੁਣ ਜਿਹੜੀ ਧਿਰ ਨੇ ਅਦਾਲਤ 'ਚ ਚੈਲੰਜ ਕੀਤਾ ਪ੍ਰਵੀਨ ਜੀ, ਉਹ ਧਿਰ
ਕਹਿੰਦੀ ਜੀ ਡਰਾ ਸਿਸਟਮ ਤਾਂ ਲਿਆਏ ਕਿ ਪਹਿਲਾਂ ਅਪਲਾਈ ਕਰਨ ਦੇ ਲਈ ਕਿ ਮੈਂ ਠੇਕਾ ਲੈਣ ਦਾ ਦਾਅਵੇਦਾਰ ਬਣਨਾ ਹੈ ਤਾਂ ਉਹਦੇ ਲਈ ਫਾਰਮ ਭਰ ਕੇ ਅਪਲਾਈ ਕਰਨਾ ਪੈਂਦਾ ਤੇ ਇੱਕ ਰਿਜ਼ਰਵ ਮਨੀ ਦੇਣੀ ਪੈਂਦੀ ਆ। ਠੀਕ ਹੈ। ਉਹ ਕਹਿੰਦੇ ਪਹਿਲਾਂ 3500 ਰੁਪਏ ਸੀ, ਹੁਣ ਵਾਲੀ ਸਰਕਾਰ ਨੇ 75,000 ਕਰਤੀ। ਨਾਲ ਇਹ ਵੀ ਕਰਤਾ ਕਿ ਡਰਾਅ 'ਚ ਤੁਹਾਨੂੰ ਕੁਝ ਨਿਕਲੇ ਨਾ ਨਿਕਲੇ ਤੁਹਾਡਾ 75,000 ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਕਹਿੰਦੇ ਕਿ ਮਤਲਬ ਉਹਨੇ ਕਿਹਾ ਕਿ 35,000 ਦੇ ਕਰੀਬ ਐਪਲੀਕੇਸ਼ਨ ਆਈਆਂ ਨੇ ਜੀ। 35,000 ਤੋਂ ਵੱਧ ਕਹਿੰਦੇ ਕਿ ਲੋਕਾਂ ਨੇ ਪੰਜਾਬ 'ਚ ਸ਼ਰਾਬ ਦੇ ਠੇਕੇ ਲੈਣ ਲਈ ਅਪਲਾਈ ਕੀਤਾ। ਜੇ 35,000 ਐਪਲੀਕੇਸ਼ਨ ਆਈਆਂ ਨੇ ਤਾਂ 260 ਕਰੋੜ ਰੁਪਈਆ ਆ ਗਿਆ 75,000 ਦੇ ਹਿਸਾਬ ਨਾਲ। 260 ਕਰੋੜ ਤੋਂ ਜਿੰਨੇ ਠੇਕੇ ਨੇ ਲਾੜ ਤੋਂ ਉਹਨੇ ਹੋਣੇ ਆ ਨਾ। ਬਾਕੀ ਫਿਰ ਉਹ 75,000 ਦੇ ਹਿਸਾਬ ਨਾਲ ਕਿੰਨਾ ਪੈਸਾ ਰਹਿ ਗਿਆ ਸਰਕਾਰ ਕੋਲ। ਵਾਪਸ ਕਰਨ ਦਾ ਆਧਾਰ ਨਹੀਂ ਕਿਉਂਕਿ ਅਸੀਂ ਮੋੜਾਂਗੇ ਨਹੀਂ ਜੀ, ਉਹ ਜ਼ਬਤ ਨੇ। ਇਹ 75,000 ਵਾਲੀ ਠੱਗੀ ਆ ਕਹਿੰਦੇ ਜੀ ਸਿੱਧੀ। ਫਿਰ ਠੇਕਾ ਹੀ ਨਹੀਂ ਅਲਾਟ ਹੋਇਆ ਬੰਦੇ ਨੂੰ। ਤੁਸੀਂ ਜੈਨੂਅਨ ਰੱਖ ਦੇ ਕਿ ਫਾਰਮ ਫੀਸ 2,000 ਆ 5,000 ਆ, ਚਲੋ ਤੱਕ ਸਮਝ ਵੀ ਆਉਂਦੀ। 75,000 ਰੱਖ ਲਈ ਤੇ 260 ਕਰੋੜ ਕਹਿੰਦੇ ਇਕੱਠਾ ਕਰ ਲਿਆ, ਫਿਰ ਕਹਿਣਗੇ ਐਕਸਾਈਜ਼ 'ਚ ਇੰਨੀ ਪੈਸੇ ਆ ਗਏ ਜੀ। ਇਹ ਧੋਖੇ ਦੇ ਖਿਲਾਫ ਅਦਾਲਤ ਪਹੁੰਚ ਗਏ ਤੇ ਹੁਣ ਇਸ ਮਸਲੇ ਤੇ ਹਾਈ ਕੋਰਟ 'ਚ ਉਹਨਾਂ ਚੁਣੌਤੀ ਦਿੱਤੀ ਹੈ ਤੇ ਹੁਣ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ ਜੀ ਇਸ ਪਹਿਲੂ ਦੇ ਉੱਤੇ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 10 ਅਪ੍ਰੈਲ ਨੂੰ ਹੁਣ ਇਸ ਮਸਲੇ ਤੇ ਅਗਲੀ ਸੁਣਵਾਈ ਹੋਣੀ ਹੈ। ਪਰ ਪ੍ਰਵੀਨ ਜੀ ਇਹ ਸਭ ਦੇ ਦਰਮਿਆਨ ਇਹ ਸਾਰੀ ਕਾਰਵਾਈ ਦੇ ਦਰਮਿਆਨ ਈਡੀ ਦਾ ਫਿਕਰ ਵੱਖਰਾ ਖੜਾ ਹੈ ਸਰਕਾਰ ਨੂੰ ਅਜੇ। ਜੀ ਜੀ ਜੀ। ਇੱਕ ਤਾਂ ਉਹਨਾਂ ਦੀ ਐਕਸਾਈਜ਼ ਪਾਲਿਸੀ ਐਪਲੀਕੇਸ਼ਨ ਵਾਲੀਆਂ ਧਿਰਾਂ ਵੱਲੋਂ ਚੁਣੌਤੀ ਆ ਗਈ। ਦੂਸਰੀ ਈਡੀ ਵਾਲਾ ਮਸਲਾ ਖੜਾ ਹੈ ਕਿ ਈਡੀ ਇੱਧਰਲੀ ਜਾਂਚ ਦੁਬਾਰਾ ਨਾ ਖੋਲ ਲਵੇ ਤੇ ਨਵੇਂ ਸਿਰੇ ਤੋਂ ਨਵੀਂ ਪਾਲਿਸੀ ਦੀ ਜਾਂਚ ਨਾ ਹੋ ਜਾਵੇ। ਦੋ ਚੀਜ਼ਾਂ ਨੇ ਨਾ। ਇੱਕ ਤਾਂ ਸ਼ਰਾਬ ਘਟਾਲੇ ਨਾਲ ਜੋੜ ਕੇ ਕੜੀ ਚੱਲ ਰਹੀ ਜਿਹੜੀ ਪਹਿਲਾਂ ਅਫਸਰਾਂ ਤੋਂ ਪੁੱਛਗਿੱਛ ਵਾਲਾ ਮਾਮਲਾ। ਦੂਸਰਾ ਹੁਣ ਵਾਲੀ ਕੱਲ ਨੂੰ ਕਿਸੇ ਨੇ ਕਹਿਣਾ ਜੀ ਹਾਂ ਇਹ ਵੀ ਤਾਂ ਉੱਥੋਂ ਹੀ ਆਈ ਹੋਈ ਹੈ ਨਾ। ਸੋ ਇਸ ਲਈ ਸਾਰੇ ਪਾਸਿਓਂ ਆਮ ਆਦਮੀ ਪਾਰਟੀ ਸਰਕਾਰ ਨੂੰ ਲੱਗ ਰਿਹਾ ਕਿ ਅਸੀਂ ਘਿਰੇ ਹੋਏ ਹਾਂ। ਇਸ ਲਈ ਉਸ ਦੀ ਦੁਵਿਧਾ ਬਹੁਤ ਵੱਧ ਗਈ ਹੈ ਤੇ ਖਾਸ ਕਰਕੇ ਚੋਣਾਂ ਦੇ ਹਵਾਲੇ ਨਾਲ। ਕਿਉਂਕਿ ਇਹ ਨੇ ਕੱਲ ਜਦੋਂ ਕੇਜਰੀਵਾਲ ਨੂੰ ਪੇਸ਼ ਕੀਤਾ ਗਿਆ ਤਾਂ ਇਹ ਨੁਕਤਾ ਬੜੀ ਗੰਭੀਰਤਾ ਨਾਲ ਉਹਨਾਂ ਨੇ ਚੁੱਕਿਆ। ਉਹ ਕਹਿੰਦੇ ਜੀ ਜੇਕਰ ਈਡੀ ਕੋਲ ਇੰਨੇ ਹੀ ਸਬੂਤ ਸੀ, ਇੰਨੀ ਤੱਥ ਸੀ ਤਾਂ ਇਹ ਮਸਲਾ ਲੰਬੇ ਸਮੇਂ ਤੋਂ ਚੱਲ ਰਿਹਾ। ਮਨੀਸ਼ ਸਿਸੋਦੀਆ, ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਚੱਲ ਰਿਹਾ। ਫਿਰ ਜਦੇ ਕੇਜਰੀਵਾਲ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ? ਚੋਣਾਂ ਦੇ ਐਲਾਨ ਦਾ ਇੰਤਜ਼ਾਰ ਕਿਉਂ ਕੀਤਾ? ਠੀਕ ਹੈ ਜੀ। ਇਸ ਲਈ ਇਸ ਨੂੰ ਬੇਸ਼ੱਕ ਇਹਦੇ ਵਿੱਚ ਘੁਟਾਲੇ ਦੀ ਕੋਈ ਮੁਸਕ ਹੈਗੀ ਆ, ਮੁਸਕ ਨਾਲੋਂ ਘੁਟਾਲੇ ਦੀ ਮੁਸਕ ਵੱਧ ਆ ਰਹੀ ਹੈ ਇਸ ਮਾਮਲੇ ਚੋਂ ਤੇ ਉਹਦੀ ਜਾਂਚ ਨਿਰਪੱਖਤਾ ਨਾਲ ਹੋਣੀ ਚਾਹੀਦੀ ਸੀ। ਪਰ ਇਹ ਟਾਈਮਿੰਗ ਨੂੰ ਲੈਂਦਿਆਂ, ਚੋਣਾਂ ਨੂੰ ਦੇਖਦਿਆਂ ਇਹਦੇ ਵਿੱਚ ਕੋਈ ਰਾਜਨੀਤੀ ਵੀ ਨਜ਼ਰ ਆਉਂਦੀ ਆ। ਇਸ ਪਹਿਲੂ ਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਹੈਗੀ ਆ ਪ੍ਰਵੀਨ ਜੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਆਪਾਂ ਜ਼ਹਿਰੀਲੀ ਸ਼ਰਾਬ ਦੀ। ਕਹਿੰਦੇ 3 ਦਿਨਾਂ 'ਚ ਪੰਜਾਬ 'ਚ 18 ਮੌਤਾਂ ਹੋ ਗਈਆਂ ਜੀ। ਪ੍ਰਵੀਨ ਜੀ ਆਪਾਂ ਲਗਾਤਾਰ 2 ਦਿਨ ਤੋਂ ਇਸ ਪਹਿਲੂ ਤੇ ਗੱਲ ਕਰਦੇ ਆ ਰਹੇ ਹਾਂ ਕਿ ਜ਼ਿੰਮੇਵਾਰ ਕੌਣ ਹੈ। ਜੇਕਰ ਪੰਜਾਬ ਦੇ ਵਿੱਚ ਉਸ ਘਟਨਾ ਤੋਂ ਬਾਅਦ ਵੀ ਜਿਹੜੀ ਸੰਗਰੂਰ 'ਚ ਪਹਿਲਾਂ ਗੁਜਰਾ ਪਿੰਡ 'ਚ ਵਾਪਰਦੀ ਆ, ਇੱਕ ਦਿਨ 'ਚ 4 ਫਿਰ ਦੂਏ ਦਿਨ 3 ਹੋਰ ਹਸਪਤਾਲ ਜਾ ਕੇ ਇੱਕ ਦਹਿਲ ਕੇ 8 ਮੌਤਾਂ ਦੀ ਖਬਰ ਆਉਂਦੀ ਆ ਤੇ ਉਸ ਦੇ ਬਾਵਜੂਦ ਵੀ ਪੰਜਾਬ ਦੇ ਸਪਲਾਇਰ ਤੇ ਕੋਈ ਅਸਰ ਹੀ ਨਹੀਂਗਾ। ਘਟਨਾ ਤੋਂ ਬਾਅਦ ਵੀ ਨਹੀਂ ਤਾਂ ਬੰਦਾ ਕਹਿੰਦਾ ਇੱਥੇ ਠੱਪ ਕਰ ਦੋ ਬਾਈ, ਹਜੇ ਨਹੀਂ, 4 ਦਿਨ ਕੰਮ ਨਹੀਂ ਕਰਨਾ, 10 ਦਿਨ ਕੰਮ ਨਹੀਂ ਕਰਨਾ। ਉਹਦੇ ਬਾਵਜੂਦ ਮਾਲ ਲੋਕਾਂ ਕੋਲ ਪਹੁੰਚ ਰਿਹਾ ਤੇ ਉਹ ਪੀ ਰਹੇ ਨੇ ਤੇ ਮਰ ਰਹੇ ਨੇ। ਕੀ ਇਹ ਇੱਕੋ ਲੋਟ ਚੋਂ ਆ ਰਿਹਾ ਸਾਰਾ ਮਾਲੇ ਦਾ ਮਤਲਬ ਹੁਣ ਨਵੇਂ ਦਿੜ ਵਾਲੇ ਖੇਤਰ ਦਾ ਹੀ ਮਾਮਲਾ ਆ ਗਿਆ ਸਾਹਮਣੇ, ਹੈ ਨਾ। ਹਾਂਜੀ। ਸੋ 3 ਦਿਨਾਂ 'ਚ 18 ਮੌਤਾਂ ਤੇ 31 ਬੰਦੇ ਹਸਪਤਾਲ 'ਚ ਜੇਰੇ ਇਲਾਜ ਨੇ। ਪਿੰਡ ਵਾਲੇ ਤਾਂ 8-10 ਜਣੇ ਪਏ ਨੇ ਵਿਚਾਰੇ ਹਸਪਤਾਲ 'ਚ ਤੇ 31 ਹੋਰ ਨੇ। ਹੁਣ ਇਸ ਪਹਿਲੂ ਤੇ ਹਸਪਤਾਲ 'ਚ ਪਹੁੰਚ ਤੱਕ ਕੀਤੀ ਜਿਹੜੇ ਮਰੀਜ਼ ਜੇਰੇ ਇਲਾਜ ਨੇ, ਉਹਨਾਂ 'ਚੋਂ 1-2 ਨੇ ਕਹਿੰਦੇ ਕਿਹਾ ਕਿ ਬਾਈ ਨਾ ਛਾਪਿਓ, ਤੁਹਾਨੂੰ ਦੱਸ ਦਿੰਦੇ ਆ ਕੀ ਆ ਮਸਲਾ। ਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜੀਆਂ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਨੇ, ਹਰ ਪਿੰਡ ਦੇ ਵਿੱਚ ਰਾਤ ਨੂੰ ਗੱਡੀ ਆਉਂਦੀ ਆ, ਕੋਲ ਮਾਲ ਲਾ ਕੇ ਜਾਂਦੀ ਆ। ਠੀਕ ਹੈ ਜੀ। ਸਵੇਰ ਨੂੰ ਜਿਹੜੇ ਉਹਨਾਂ ਦੇ ਗਾਹਕ ਹੁੰਦੇ ਨੇ ਉਹਨਾਂ ਨੂੰ ਮੈਸੇਜ ਮਿਲ ਜਾਂਦਾ ਕਿ ਮਾਲ ਆ ਗਿਆ ਭਾਈ, ਜਿੰਨਾ ਲੈਣਾ ਪਹਿਲਾਂ ਲੈ ਲਓ। ਹਫ਼ਤੇ 'ਚ 2 ਦਿਨ 3 ਦਿਨ ਗੱਡੀ ਸਿਸਟਮ ਹੋਣਾ, ਗਰੁੱਪ ਬਣੇ ਹੋਣੇ ਨਾ। ਹਾਂਜੀ। ਉਹਦੇ ਪਰ ਮੈਸੇਜ ਆ ਜਾਂਦਾ। ਕਹਿੰਦੇ ਠੇਕੇ ਤੋਂ ਦੀ ਬੋਤਲ ਉਸੇ ਤਰ੍ਹਾਂ ਦਾ ਬ੍ਰਾਂਡ ਮਿਲਦਾ 220 ਰੁਪਏ 'ਚ ਜੀ। ਇਹਨਾਂ ਕੋਲੋਂ
ਤੋਂ ਮਿਲ ਜਾਂਦਾ 150 ਚ। ਹੂੰ 70 ਰੁਪਏ ਦੀ ਬੱਚਤ ਹੈ ਤੇ ਪਿੰਡ ਤੋਂ ਬਾਹਰ ਚੱਕ ਕੇ ਸਕੂਟਰ ਵੀ ਨਹੀਂ ਜਾਣਾ ਪੈਂਦਾ, ਕਿਤੇ ਜਾਣਾ ਹੋਣਾ ਪੈਂਦਾ। ਕਹਿੰਦੇ ਕਈ ਵਾਰ ਪੀਣਾ ਲਾਲਚ ਹੁੰਦਾ ਕਿ ਉੱਥੇ ਹੀ ਲੈ ਕੇ ਠੇਕੇ ਤੇ ਪੀ ਲੈਂਦੇ ਨੇ, ਆਉਂਦੇ ਹੋਏ ਗਿਰਦੇ ਨੇ, ਘਰ ਦੇ ਵੀ ਔਖੇ ਹੁੰਦੇ ਨੇ, ਇਸ ਲਈ ਪਿੰਡ 'ਚ ਬੋਤਲ ਮਿਲ ਜਾਂਦੀ ਹੈ, ਘਰਦਿਆਂ ਨੂੰ ਵੀ ਲੱਗਦਾ ਕਿ ਠੀਕ ਹੈ ਤੇ ਸਾਨੂੰ ਲੱਗਦਾ 70 ਰੁਪਏ ਬਚ ਗਏ। ਇਹ ਲਾਲਚ ਨੇ ਘਟਨਾ ਨੂੰ ਜਨਮ ਦਿੱਤਾ। ਪਰ ਸਵਾਲ ਇਹ ਹੈ ਕਿ ਇਹ ਕਾਰੋਬਾਰ ਅੱਜ ਦਾ ਤਾਂ ਨਹੀਂ ਚੱਲਦਾ, ਲੰਮੇ ਸਮੇਂ ਤੋਂ ਚੱਲ ਰਿਹਾ। ਕੋਈ ਸਰਕਾਰਾਂ ਇਹਨੂੰ ਰੋਕਣਾ ਵੀ ਨਹੀਂ ਚਾਹੁੰਦੀਆਂ। ਬਿਲਕੁਲ ਸਹੀ ਹੈ ਜੀ, ਵੀ ਨਹੀਂ ਰਹੀਆਂ। ਹੁਣ ਮੌਜੂਦਾ ਸਥਿਤੀ ਦੇ ਵਿੱਚ ਪਹਿਲੂ ਇਹਦੇ ਨਾਲੋਂ ਇਸ ਲਈ ਵੱਡਾ ਹੋ ਗਿਆ ਕਿ ਇਹ ਘਟਨਾ ਵਾਪਰਨ ਤੋਂ ਬਾਅਦ 1 ਦਿਨ 2 ਦਿਨ ਤੇ ਤੀਸਰਾ ਦਿਨ ਵੀ ਬੀਤ ਗਿਆ ਤੇ ਅੱਜ ਚੌਥਾ ਦਿਨ ਆ ਜੀ। 31 ਰੱਬ ਕਰੇ 31 ਚ ਸਾਰੇ ਤੰਦਰੁਸਤ ਹੋ ਕੇ ਘਰੇ ਚਲੇ ਜਾਣ। ਜਿਸ ਦਿਨ ਗਿਣਤੀ ਵੱਧ ਰਹੀ ਹੈ ਤੇ ਨਿਤ ਦਿਨ ਵੱਖ-ਵੱਖ ਥਾਵਾਂ ਤੋਂ ਮਾਮਲਾ ਸਾਹਮਣੇ ਆ ਰਿਹਾ। ਐਕਸਾਈਜ਼ ਵਿਭਾਗ, ਪੰਜਾਬ ਪੁਲਿਸ ਬੋਤਲਾਂ ਦਿਖਾਈ ਗਈ ਕਿ ਜੀ ਆਹ ਹਰਿਆਣੇ ਬ੍ਰਾਂਡ ਦੀ ਬਣੀ ਹੈ ਜੀ, ਲੈਵਲ ਹਰਿਆਣੇ ਵਾਲਾ ਲੱਗਿਆ ਜੀ, ਡੱਬਾ ਹਰਿਆਣੇ ਦਾ ਜੀ, ਇਹ ਨਕਲੀ ਬਣਾ ਕੇ ਵੇਚ ਰਹੇ ਨੇ ਜੀ। ਉਧਰ ਪਿੰਡ ਵਾਲੇ ਦਿਖਾਈ ਜਾਂਦੇ ਨੇ, ਉੱਪਰ ਪੰਜਾਬੀ ਚ ਲਿਖਿਆ ਬੋਤਲ ਦੇ ਉੱਪਰ ਸਟicker, ਪੰਜਾਬ ਬ੍ਰਾਂਡ ਹੈ ਜੀ, ਕਹਿੰਦੇ ਆ ਪੰਜਾਬ ਚ ਬਣੀ ਹੈ ਜੀ। ਹੁਣ ਨਕਲੀ ਉਹ ਵੀ ਹੈ ਕਿ ਪੁਲਿਸ ਇਹ ਨਕਲੀ ਦਿਖਾਈ ਜਾਂਦੀ ਹੈ, ਕੰਪਨੀਆਂ ਫੜੀ ਜਾਂਦੀ ਹੈ, ਕਿ ਇਹਦੇ ਵਿੱਚ ਵੀ ਕੋਈ ਖੇਲਾ ਤਾਂ ਨਹੀਂ। ਐਕਸਾਈਜ਼ ਵਿਭਾਗ ਤੇ ਪੁਲਿਸ ਤੇ ਪ੍ਰਸ਼ਾਸਨ ਇਸ ਮਸਲੇ ਦੇ ਸਵਾਲਾਂ ਦੇ ਘੇਰੇ 'ਚ ਹੈ ਤੇ ਜੇ ਐਕਸਾਈਜ਼ ਵਿਭਾਗ ਸਵਾਲਾਂ ਦੇ ਘੇਰੇ 'ਚ ਆਊਗਾ ਤਾਂ ਐਕਸਾਈਜ਼ ਮੰਤਰਾਲਾ ਵੀ ਨਾਲੇ ਆਊਗਾ। ਮੰਤਰਾਲਾ ਆਊਗਾ ਤਾਂ ਮੰਤਰੀ ਸਾਹਿਬ ਵੀ ਆਉਣਗੇ ਤੇ ਹਲਕੇ ਦੇ ਹਿਸਾਬ ਨਾਲ ਸੰਗਰੂਰ ਗ੍ਰਹਿ ਹਲਕਾ ਮੁੱਖ ਮੰਤਰੀ ਸਾਹਿਬ ਦਾ। ਦੇ ਹਲਕਿਆਂ 'ਚ ਘਟਨਾਵਾਂ ਵਾਪਰ ਰਹੀਆਂ ਤੇ ਜਵਾਬਦੇਹ ਕੌਣ ਹੈ? ਅਜੇ ਤੱਕ ਕੋਈ ਇਸ ਮਸਲੇ ਤੇ ਗੱਲ ਹੀ ਨਹੀਂ ਕਰ ਰਿਹਾ। ਪੰਜਾਬ ਦੇ CS ਤੇ DGP ਨੂੰ ਨੋਟਿਸ ਜਾਰੀ ਕਰਤਾ ਕਹਿੰਦੇ ਜੀ, ਹੈ ਨਾ, ਤੇ ਸਾਲਾਂ ਤੋਂ ਰਾਤ ਨੂੰ ਕਹਿੰਦੇ ਪਿੰਡਾਂ 'ਚ ਗੱਡੀਆਂ ਆਉਂਦੀਆਂ ਤੇ ਮਾਲ ਲਾ ਕੇ ਚਲੀ ਜਾਂਦੀਆਂ, ਕੰਮ ਚੱਲੀ ਜਾਂਦਾ। ਸ਼ਰਾਬ ਦੀ ਤਸਕਰੀ 'ਚ ਬੀਬੀਆਂ ਤੱਕ ਸ਼ਾਮਲ ਨੇ, ਹੈ ਨਾ, ਤੇ ਪਿੰਡਾਂ 'ਚ ਉਹ ਘਰ ਨਿਸ਼ਾਨਦੇਹੀ ਹੁੰਦੀ ਹੈ ਕਿ ਪਤਾ ਇੱਥੋਂ ਮਿਲਦੀ ਹੈ। ਇਹਦਾ ਮਤਲਬ ਪੁਲਿਸ ਤੰਤਰ, ਲੀਡਰਸ਼ਾਹੀ, ਚਾਹੇ ਉਹ ਮੌਜੂਦਾ ਸਰਕਾਰਾਂ ਦੇ ਨੇ ਚਾਹੇ ਪਹਿਲਿਆਂ ਦੇ ਨੇ, ਸਾਰਿਆਂ ਨੂੰ ਕਿਸੇ ਨਾ ਕਿਸੇ ਹਿੱਸਾ ਪੱਤੀ ਜਾਂਦਾ ਤਾਂ ਹੀ ਚੱਲਦਾ। ਸੋ ਇਸ ਮਸਲੇ ਤੇ ਪੰਜਾਬ ਸਰਕਾਰ ਘਿਰਦੀ ਜਾ ਰਹੀ ਹੈ ਤੇ ਜਿਨ੍ਹਾਂ ਦੇ ਘਰਾਂ 'ਚ 70 ਵਿਛੜੇ ਨੇ ਉਹੀ ਜਾਣਦੇ ਨੇ। ਜਿਨ੍ਹਾਂ ਨੇ ਪਿਛਲੇ 1 ਹਫ਼ਤੇ ਦੇ ਦਰਮਿਆਨ ਘਟੀਆ, ਨਕਲੀ, ਜ਼ਹਿਰੀਲੀ, ਤਸਕਰੀ ਵਾਲੀ ਸ਼ਰਾਬ ਲੈ ਕੇ ਪੀਤੀ, ਉਹਨਾਂ ਸਾਰੇ ਘਰਾਂ 'ਚ ਫਿਕਰ ਹੈ, ਸਾਰੇ ਡਾਕਟਰਾਂ ਕੋਲ ਭੱਜੇ ਫਿਰ ਰਹੇ ਨੇ। ਬਿਲਕੁਲ ਫਿਕਰ ਤਾਂ ਹੁੰਦਾ ਹੀ ਹੈ ਜੀ, ਜਦੋਂ ਐਡੀ ਵੱਡੀ ਤਰਾਸਦੀ ਵਾਪਰਦੀ ਹੋਵੇ ਫਿਰ ਜਿਹੜੇ ਜ਼ੱਦ 'ਚ ਆਉਂਦੇ ਉਹਨਾਂ ਨੂੰ ਫਿਕਰ ਤਾਂ ਹੁੰਦਾ ਹੀ ਹੈ। ਸ਼ਰਮਾ ਜੀ, ਇਹ ਜ਼ਹਿਰੀਲੀ ਸ਼ਰਾਬ, ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਤੁਸੀਂ ਦੇਖ ਲਓ। ਆਪਾਂ ਅਕਾਲੀ ਦਲ ਦੇ ਵਿੱਚ ਭੀਮਟਾਂ ਕਤਲ ਕਾਂਡ ਵੇਖਿਆ, ਘਰਾਂਗਣਾ ਦੇ ਇੱਕ ਮਾਨਸਾ ਦੇ ਮੁੰਡੇ ਦੇ ਕਿਸ ਤਰੀਕੇ ਨਾਲ ਮਰਡਰ ਕੀਤਾ ਗਿਆ ਸੀਗਾ। ਕਾਂਗਰਸ ਦੀ ਸਰਕਾਰ ਦੇ ਵਿੱਚ ਆਪਾਂ ਮਾਝੇ ਵਾਲਾ ਜਿਹੜਾ ਤੁਸੀਂ 3 ਜ਼ਿਲ੍ਹਿਆਂ ਦਾ ਜ਼ਿਕਰ ਕੀਤਾ ਸੀਗਾ, ਤਰਨਤਾਰਨ, ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਦੇ, ਉਹ 100-150 ਮੌਤ, 150 ਦੇ 131 ਤੋਂ ਵੱਧ ਮੌਤਾਂ ਤੇ 15-16 ਬੰਦਿਆਂ ਦੀ ਅੱਖਾਂ ਦੀ ਰੋਸ਼ਨੀ ਚਲ ਗਈ ਜੀ। ਉਸੇ ਮਸਲੇ ਤੇ ਕੱਲ ਪ੍ਰਤਾਪ ਬਾਜਵਾ ਸਵਾਲ ਕਰ ਰਹੇ ਸੀ ਮੁੱਖ ਮੰਤਰੀ ਸਾਹਿਬ ਨੂੰ। ਠੀਕ ਹੈ ਜੀ। ਕਹਿੰਦੇ ਮੁੱਖ ਮੰਤਰੀ ਸਾਹਿਬ, ਜਦੋਂ ਕੈਪਟਨ ਦੇ ਰਾਜ 'ਚ ਉਹ ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਵਾਲਾ ਕਾਂਡ ਹੋਇਆ ਸੀ ਜ਼ਹਿਰੀਲੀ ਸ਼ਰਾਬ ਵਾਲਾ, ਤੇ ਉਸ ਸਮੇਂ ਕਹਿੰਦੇ ਤੁਹਾਡੀ ਆ ਵੀਡੀਓ ਆ, ਚੱਕੋ ਵੀਡੀਓ, ਆ ਚੱਕੋ ਤੁਹਾਡੇ ਬਿਆਨ, ਤੁਸੀਂ ਕਿਹਾ ਸੀਗਾ ਕਿ ਐਕਸਾਈਜ਼ ਮੰਤਰੀ ਤੇ FIR ਦਰਜ ਕਰੋ, ਉਹਦੇ ਪਰ ਕਾਰਵਾਈ ਕਰੋ। ਹਾਂਜੀ। ਹੁਣ ਉਹ ਬਿਆਨ ਤੁਹਾਨੂੰ ਯਾਦ ਕਰਾਉਣ ਲਈ ਹੈ ਕਿ ਹੁਣ ਕਰੋ ਕਾਰਵਾਈ। ਜੀ। ਤੇ ਇਸੇ ਮਾਮਲੇ ਨੂੰ ਜੇ ਆਪਾਂ ਅੱਗੇ ਤੋਰ ਗਏ ਸ਼ਰਮਾ ਜੀ, ਪੰਜਾਬੀਆਂ ਦੀ ਜਾਨ ਨਾਲੋਂ ਕਹਿੰਦੇ ਸਰਕਾਰ ਨੂੰ ਕੇਜਰੀਵਾਲ ਦਾ ਫਿਕਰ ਜ਼ਿਆਦਾ ਹੈ ਜੀ। ਪ੍ਰਵੀਨ ਜੀ, ਪੰਜਾਬੀਆਂ ਦੀ ਜਾਨ ਨਾਲੋਂ ਕੇਜਰੀਵਾਲ ਦਾ ਫਿਕਰ ਜ਼ਿਆਦਾ ਹੈ ਜਾਂ ਇੱਕ ਹੋਰ ਪਹਿਲੂ ਵੀ ਇਹਨੂੰ ਦੇਖੋ, ਦੋਏ ਥਾਵਾਂ ਤੇ ਮਾਮਲਾ ਸ਼ਰਾਬ ਦਾ ਹੈ। ਦੋਸ਼ ਲੱਗ ਰਹੇ ਨੇ ਸ਼ਰਾਬ ਘਟਾਲੇ ਦੇ, ਇੱਕ ਨਕਲੀ ਸ਼ਰਾਬ ਕਾਰਨ ਜਾਨ ਗਵਾ ਰਹੇ ਨੇ, ਉਹਦੇ ਨਾਲੋਂ ਵੀ ਸ਼ਰਾਬ ਘਟਾਲੇ ਵਾਲੇ ਪਾਸੇ ਨੂੰ ਸਰਕਾਰ ਜ਼ਿਆਦਾ ਖੜੀ ਆ। ਇਹ ਵੀ ਦੇਖੋ ਸੀ। ਕੱਲ ਦਿਨ ਭਰ ਪ੍ਰਦਰਸ਼ਨ ਹੋਏ ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਕੇਜਰੀਵਾਲ ਦੇ ਹੱਕ 'ਚ ਹੋਏ, ਤਸਕਰਾਂ ਦੇ ਖਿਲਾਫ ਕਾਰਵਾਈ ਲਈ ਮੰਗ ਲਈ ਨਹੀਂ ਹੋਏ। ਮਤਲਬ ਅਨਮੋਲ ਗਗਨਮਾਨ, ਹਰਪਾਲ ਚੀਮਾ, ਮੀਤ ਹੇਅਰ, ਹਰਜੋਤ ਬੈਂਸ, ਕਿਹਦੀਆਂ ਵੀਡੀਓ ਨਹੀਂ ਆਈਆਂ, ਕਿਹੜਾ ਕਾਲਾ ਨਹੀਂ ਸੀਗਾ ਬੱਸ 'ਚੋਂ ਬਾਂਹ ਬਾਹਰ ਕੱਢ ਕੇ ਫੋਟੋ ਦਿਖਾਉਣ ਲਈ, ਕਿਹੜਾ ਸੜਕਾਂ ਤੇ ਲਿਟ ਕੇ, ਹੈ ਨਾ, ਉਹ ਕਿਸੇ ਨੂੰ ਚੱਕ ਕੇ ਪੁਲਿਸ ਦਿੱਲੀ ਵਾਲੀ ਲੈ ਕੇ ਜਾ ਰਹੀ ਆ, ਕੋਈ ਚੰਡੀਗੜ੍ਹ 'ਚ ਵਿਛਾੜਾਂ ਖਾ ਕੇ ਕਹਿ ਰਹੇ ਨੇ ਪਰੇ ਉਹ ਜੋ ਮੰਤਰੀ ਸਾਹਿਬ ਦੀ ਫੋਟੋ ਆ ਜਾਣ ਦਿਓ, ਉਹ ਵੀਡੀਓ 'ਚ ਸੁਣੀ ਜਾਂਦਾ ਸਾਰਾ ਕੁਝ। ਸਹੀ ਹੈ। ਇਸ ਲਈ ਸਿਰਫ ਆਪਣੇ ਆਕਾ ਨੂੰ ਦਿਖਾਉਣ ਲਈ ਕਿ ਮੈਂ ਵੀ ਸੜਕਾਂ ਤੇ ਉਤਰਿਆ, ਪਰ ਅੰਦਰੋਂ ਸਾਰੇ ਡਰੇ ਵੇ ਸੀ। ਗੱਲ ਜੀ, ਪੰਜਾਬ 'ਚ ਸਰਕਾਰ ਹੋਵੇ, ਨਵੀਂ ਲਹਿਰ 'ਚੋਂ ਸਰਕਾਰ ਬਣੀ ਹੋਵੇ, ਆਪ ਮਹਾਰੇ ਲੋਕਾਂ ਨੇ ਵੋਟਾਂ ਪਾਈਆਂ ਹੋਣ, 117 ਚੋਂ 92 ਜਿਤਾਏ ਹੋਣ, 92,000 ਬੰਦਾ ਨਹੀਂ ਇਕੱਠਾ ਹੋਇਆ ਕੱਲ ਮੋਹਾਲੀ। ਅੱਛਾ, ਮਸਾਂ 2-2.5 ਹਜ਼ਾਰ ਬੰਦਾ ਹੋਣਾ, 92-100 ਵੀ ਨਹੀਂ ਹੋਇਆ ਫਿਰ। ਤੁਸੀਂ ਇੱਥੋਂ ਦਾ ਲਾ ਲਓ ਫਿਰ।
ਇਹਨਾਂ ਨੇ ਕੱਲ ਕਾਲ ਕਿਉਂ ਨਹੀਂ ਕੀਤੀ ਕਿ ਅਸੀਂ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਾਂਗੇ ਬਾਈ? ਜੀ ਜੀ, ਮੋਹਾਲੀ 'ਚ ਘੱਟ ਕੀਤਾ ਤੇ ਚੰਡੀਗੜ੍ਹ ਦੇ ਗੇਟਾਂ ਦੇ ਤੇ ਆ ਕੇ ਭੰਨਤੋੜ ਜੀ ਕਰਨ ਦੀ ਕੋਸ਼ਿਸ਼ ਕੀਤੀ। ਬਸ ਫੋਟੋਆਂ ਹੋ ਗਈਆਂ, ਬਿਠਾਓ ਜੀ ਬੱਸਾਂ 'ਚ, ਲੈ ਜਾਓ ਜੀ, ਫੜ ਲਓ ਜੀ, ਬਸ ਸ਼ਕਲਾਂ ਦਿਖਾਈਆਂ। ਤੇ ਕੁਝ ਜਿਹੜੇ ਪੰਜਾਬ 'ਚ ਮੁੱਖ ਮੰਤਰੀ ਬਣਨ ਦੀ ਲਾਲਸਾ ਰੱਖਦੇ ਨੇ, ਦਿੱਲੀ ਕਦੀ ਨੂੰ ਗੱਡੀਆਂ ਲੈ ਕੇ ਭੱਜੇ। ਆਪਣੇ ਨਾਲ 100 ਵਰਕਰ ਵੀ ਨਹੀਂ ਲਿਜਾ ਸਕੇ, 4-4 ਜਣੇ ਤਖਤੀਆਂ ਫੜ ਕੇ ਸੜਕ ਤੇ ਬੈਠੇ ਸੀ, ਪੁਲਿਸ ਮਿੰਟਾਂ 'ਚ ਚੱਕ ਕੇ ਲੈ ਗਈ ਜੀ, 1 ਸਕਿੰਟ ਨਹੀਂ ਹੋਇਆ ਸੀ ਬੈਠਿਆਂ। ਹਾਂਜੀ ਹਾਂਜੀ, ਜਿਵੇਂ ਬਸ ਫੋਟੋ ਕਰਾਉਣੀ ਸੀ, ਵੀਡੀਓਗ੍ਰਾਫੀ ਬਣਾਉਣੀ ਸੀ ਕਿ ਹਾਂ ਅਸੀਂ ਆਏ ਸੀ ਜੀ। ਇੱਕ ਪਹਿਲੂ ਇਹ ਕੇਜਰੀਵਾਲ ਦੇ ਨੂੰ ਚਿਹਰਾ ਦਿਖਾਉਣ ਦੀ ਲੜਾਈ ਸੀ, ਪਰ ਅੰਦਰੋਂ ਡਰੇ ਹੋਏ ਨੇ ਕਿ ਭਾਈ ਇਹ ਕਿਤੇ ਸਾਡੇ ਤੱਕ ਨਾ ਆ ਜਾਵੇ। ਦੂਸਰਾ ਕਿ ਤੁਸੀਂ ਉਸ ਘਟਾਲੇ ਵਾਲੇ ਮਾਮਲੇ 'ਚ ਇਹ ਮੰਗ ਕਰਨ ਦੀ ਬਜਾਏ ਕਿ ਠੀਕ ਹੈ ਜੀ, ਬੇਸ਼ੱਕ ਈਡੀ ਇਸ ਸਮੇਂ ਕੇਂਦਰ ਦੀ ਟੂਲ ਬਣ ਕੇ ਕੰਮ ਕਰ ਰਹੀ ਆ, ਪਰ ਨਿਰਪੱਖ ਜਾਂਚ ਕਰੇ, ਕੋਈ ਕਮੇਟੀ ਬਣਾ ਦਿਓ ਨਿਰਪੱਖ, ਉਹਦੀ ਮੰਗ ਕਰਦੇ ਆ। ਪਰ ਆ ਪੰਜਾਬ ਦੇ ਮਸਲਿਆਂ ਤੇ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਂਦੇ ਆ। ਤੁਹਾਡੀਆਂ ਗੱਡੀਆਂ ਕੱਲ ਦਿੱਲੀ ਜਾਣ ਦੀ ਬਜਾਏ ਜਾਂ ਮੋਹਾਲੀ ਆਉਣ ਦੀ ਬਜਾਏ ਸੰਗਰੂਰ ਕੰਨੀ ਨੂੰ ਕਿਉਂ ਨਹੀਂ ਭੱਜੀਆਂ? ਪਿੰਡਾਂ ਗੁਜਰਾ ਪਿੰਡ ਕੰਨੀ ਜਾਂ ਹੁਣ ਜਿੱਥੇ ਆ 7-8 ਮੌਤਾਂ ਫੇਰ ਹੋਈਆਂ ਨੇ, ਉੱਧਰ ਦੜਬਾ ਕੰਨੀ ਨੂੰ ਕਿਉਂ ਨਹੀਂ ਭੱਜੀਆਂ? ਤੁਹਾਡੇ ਵੋਟਰ ਨੇ, ਪੰਜਾਬ ਦੇ ਵਾਸੀ ਨੇ, ਪੰਜਾਬ ਦੇ ਨਾਗਰਿਕ ਨੇ, ਸਰਕਾਰ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਹੈ ਉਹਨਾਂ ਦੁੱਖ ਸੁੱਖ ਵੰਡਾਉਣਾ। ਚਲੇ ਜਾਓਗੇ ਬਾਅਦ ਚ ਚੈੱਕ ਚੁੱਕ ਲੈ ਕੇ, ਉਹਦਾ ਕੀ ਹੈ? ਪਰ ਪਹਿਲ ਕਿਹਨੂੰ ਦਿੱਤੀ ਤੁਸੀਂ? ਇਹ ਪੰਜਾਬ ਦੇਖ ਰਿਹਾ ਅੱਜ ਜੀ। ਪਹਿਲ ਕੇਜਰੀਵਾਲ ਹੈ, ਪੰਜਾਬੀ ਨਹੀਂ। ਪਹਿਲਾਂ ਸ਼ਰਾਬ ਘੁਟਾਲੇ 'ਚ ਘਿਰਿਆ ਬੰਦਾ, ਸ਼ਰਾਬ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ ਲੋਕ ਨਹੀਂ। ਇਹ ਚਿਹਰੇ ਨੇ ਦਾ ਬੇਨਕਾਬੀ ਤਾਰ ਦਿੱਤੀ ਹੈ। ਮਤਲਬ ਕਿ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲਦਾ, ਉਹਨਾਂ ਨੇ ਰਾਜਨੀਤੀ ਕਰਨੀ ਹੈ। ਜਦੋਂ ਉਹਨਾਂ ਦੀ ਸਰਕਾਰਾਂ ਸਮੇਂ ਹੋਇਆ ਤਦ ਕਿੰਨਾ ਕੁ ਪ੍ਰਤਾਪ ਬਾਜਵਾ ਬੋਲਿਆ ਸੀ, ਇਹ ਵੀ ਦੇਖ ਲਿਓ। ਉਹਨਾਂ ਦਾ ਪੱਖ ਪਹਿਲੂ ਆਪਣਾ ਆਪਣਾ ਹੈਗਾ, ਠੀਕ ਹੈ, ਉਹਨਾਂ ਨੂੰ ਮੌਕਾ ਤੁਸੀਂ ਦੇ ਰਹੇ ਹੋ ਤੇ ਉਹ ਕਰ ਰਹੇ ਨੇ। ਪਰ ਸਵਾਲ ਵੱਡਾ ਇਹ ਖੜਾ ਕਿ ਤੁਸੀਂ ਇਸ ਮਸਲੇ ਦੇ ਉੱਤੇ ਦਿੱਲੀ ਦਾ ਰੁਖ ਕੀਤਾ, ਪੰਜਾਬ ਦਾ ਨਹੀਂ। ਜੀ। ਤੇ ਸ਼ਰਮਾ ਜੀ, ਜੇ ਆਪਾਂ ਜਾਂਦੇ ਦੀ ਗੱਲ ਕਰੀਏ ਚੰਦੇ ਦੀ, ਇੱਕ ਵਾਰ ਫਿਰ ਤੋਂ ਈਡੀ ਇਨਕਮ ਟੈਕਸ ਏਜੰਸੀਆਂ ਨੇ ਜਿਨ੍ਹਾਂ ਦੇ ਛਾਪੇਮਾਰੀਆਂ ਕੀਤੀਆਂ ਜਾਂ ਜਿਹੜੇ ਇਹਨਾਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਸੀਗੇ, ਉਹ 12 ਕੰਪਨੀਆਂ ਨੇ 405 ਕਰੋੜ ਰੁਪਏ ਦਾ ਚੰਦਾ ਦਿੱਤਾ ਜੀ। 405 ਕਰੋੜ ਦਾ ਦਿੱਤਾ ਹੋਵੇ ਤੇ ਚਾਹੇ 4005 ਕਰੋੜ ਦਾ ਦਿੱਤਾ ਹੋਵੇ, ਹੁਣ ਕੋਈ ਮਸਲਾ ਨਹੀਂ। ਭਾਜਪਾ ਨੂੰ ਲੱਗਦਾ ਕਿ ਹੁਣੇ ਚੋਣ ਬੌਂਡ ਵਾਲਾ ਮੁੱਦਾ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਠੰਡਾ ਪੈ ਗਿਆ, ਸੀਏ ਵਾਲਾ ਮਸਲਾ ਠੰਡਾ ਪੈ ਗਿਆ, ਵਿਰੋਧੀ ਦਲ ਵਾਲੇ ਮਸਲਿਆਂ ਤੇ ਅਸੀਂ ਪਾਣੀ ਫੇਰਤਾ, ਹੁਣ ਰਾਹੁਲ ਗਾਂਧੀ ਨਾਲੋਂ ਕੇਜਰੀਵਾਲ ਵੱਡਾ, ਸੋ ਕੋਈ ਮਸਲਾ ਨਹੀਂ ਸਾਡੇ ਲਈ। ਸੋ ਇਸ ਲਈ ਅਸੀਂ ਉਸ ਪਹਿਲੂ ਤੇ ਲਗਾਤਾਰ ਚਰਚਾ ਕਰਦੇ ਆਏ ਹਾਂ, ਚੋਣ ਬੌਂਡ ਦੀ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾਓ ਪ੍ਰਵੀਨ ਜੀ ਕਿ ਇਸ ਚੋਣ ਬੌਂਡ ਦੇ ਰਾਹੀਂ ਉਹ ਦਿਨ ਵੀ ਆਇਆ ਜਦੋਂ ਭਾਜਪਾ ਨੂੰ 9 ਦਿਨਾਂ 'ਚ 9 ਵਾਰ ਇੱਕ ਦਿਨ 'ਚ 100 ਕਰੋੜ ਦਾ ਚੰਦਾ ਮਿਲਿਆ। ਠੀਕ ਹੈ, 9 ਵਾਰ ਮਿਲਿਆ, 9 ਦਿਨ ਹੋ ਗਏ ਇੱਕ ਦਿਨ 'ਚ। ਇਹ ਤੋਂ ਇਲਾਵਾ ਈਡੀ ਦਾ, CBI ਦਾ, IT ਦਾ, ਇਨਕਮ ਟੈਕਸ ਦਾ ਜਾਂ ਹੋਰ ਜਾਂਚ ਏਜੰਸੀਆਂ ਦਾ ਸਾਹਮਣਾ ਕਰਨ ਵਾਲੀਆਂ 12 ਫਰਮਾਂ ਨੇ 405 ਕਰੋੜ ਦਾ ਚੰਦਾ ਦਿੱਤਾ ਜੀ। ਚੰਦਾ ਕਿਉਂ, ਕਾਹਦੇ ਲਈ ਦੇ ਰਹੀਆਂ? ਸਮਝ ਆਉਂਦਾ? ਕੁਝ ਕੰਪਨੀਆਂ ਨੇ ਚੰਦਾ ਦੇਣ ਤੋਂ ਬਾਅਦ ਕੰਟਰੈਕਟ ਲਏ ਨੇ, ਕੰਟਰੈਕਟ ਮਿਲ ਰਹੇ ਨੇ, ਉਹਨਾਂ ਤਰੀਕਾਂ 'ਚ ਚੰਦਾ ਜਾ ਰਿਹਾ। ਕੁਝ ਇਹ ਨੇ ਜਿਹੜੀਆਂ ਸਾਹਮਣਾ ਕਰ ਰਹੀਆਂ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਉਹ ਬੰਦਾ ਵਾਦਾ ਮਾਫ ਗਵਾਹ ਵੀ ਬਣ ਗਿਆ ਇਹਨਾਂ ਦਾ, ਦਿੱਲੀ ਸ਼ਰਾਬ ਘੁਟਾਲੇ ਵਾਲੇ ਮਾਮਲੇ 'ਚ। ਚੰਦਾ ਵੀ ਦੇ ਰਿਹਾ ਇਹਨਾਂ ਨੂੰ, ਪਾਰਟੀ ਸ਼ਾਮਲ ਵੀ ਹੋਈ ਜਾਂਦੇ ਨੇ ਬੰਦੇ। ਸੋ ਇਹਦਾ ਮਤਲਬ ਕੁਛ ਤਾਂ ਖੇਡ ਹੈਗੀ ਉੱਥੇ ਵੀ। ਹੁਣ ਇੱਧਰ TRS ਨੂੰ 170 ਕਰੋੜ, ਭਾਜਪਾ ਨੂੰ 155 ਕਰੋੜ, ਕਾਂਗਰਸ ਨੂੰ 76.5 ਕਰੋੜ, TDP ਨੂੰ 2.5 ਕਰੋੜ, TMC ਨੂੰ 2.5 ਕਰੋੜ, ਆਮ ਆਦਮੀ ਪਾਰਟੀ ਨੂੰ 1 ਕਰੋੜ। ਆਹ ਸਾਰੇ ਉਹ ਨੇ ਜੀ 405 ਕਰੋੜ ਵਾਲੀਆਂ 12 ਕੰਪਨੀਆਂ ਇਹਨਾਂ ਨਾਲ ਚੰਦਾ ਦੇਣ ਵਾਲੀਆਂ, ਜਿਹੜੀਆਂ ਈਡੀ ਜਾਂ ਇਹਦੀਆਂ ਏਜੰਸੀਆਂ ਦੀ ਰਡਾਰ ਤੇ ਨੇ। ਹੋਰ ਛੱਡੋ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਸਭ ਤੋਂ ਵੱਡੀ ਕੰਪਨੀ ਫਿਊਚਰ ਗੇਮਿੰਗ, ਉਹਨੇ ਆਪਣੇ ਮੁਨਾਫੇ ਤੋਂ 6 ਗੁਣਾ ਵੱਧ ਚੰਦਾ ਦਿੱਤਾ ਜੀ। ਇਹ ਮਤਲਬ ਤੁਸੀਂ ਇੱਥੋਂ ਦਾ ਲਾਓ ਕਿ ਉਹਦਾ ਮੁਨਾਫਾ ਹੈਗਾ ਮਤਲਬ ਕਿ 6 ਗੁਣਾ ਜ਼ਿਆਦਾ ਚੰਦਾ ਦੇ ਰਿਹਾ, 215 ਕਰੋੜ ਦਾ। ਠੀਕ ਹੈ ਜੀ। ਬੈਲੈਂਸ ਸ਼ੀਟ ਉਹਦੀ ਰਿਟਰਨ ਦੱਸਦੀ ਹੈ। ਉਹਦਾ ਮੁਨਾਫਾ ਹੈਗਾ ਸਾਲ 2023 ਦਾ 215 ਕਰੋੜ।
ਚੰਦਾ ਦੇ ਰਿਹਾ 1365 ਕਰੋੜ ਦਾ। ਠੀਕ ਹੈ ਜੀ। 420 ਦੇ ਪਰਚੇ। ਤੁਸੀਂ ਇਨਕਮ ਟੈਕਸ ਦਾ ਇਨਕਮ ਇੰਨੀ ਦਿਖਾਈ ਹੈ ਆਪਣੀ ਜੀ, ਪ੍ਰੋਪਰਟੀ ਤੁਹਾਡੀ ਇੰਨੀ ਕੁੱਲ ਹੈ, ਤੁਹਾਡੇ ਐਸਟ ਨੇ, ਉਹਦੇ ਬਾਵਜੂਦ ਤੁਸੀਂ ਇਹ ਕਿੱਥੋਂ ਆਇਆ ਜੀ? ਇਹ ਮਤਲਬ ਸਾਧੂ ਸਿੰਘ ਧਰਮਸੋਤ ਨੂੰ ਪੁੱਛ ਸਕਦੇ ਹੋ ਕਿ ਭਾਈ ਤੇਰੀ ਆਮਦਨ 2 ਕਰੋੜ ਹੈ, ਖਰਚਾ ਤੇਰਾ 8 ਕਰੋੜ ਹੈ, 6 ਕਰੋੜ ਕਿੱਥੋਂ ਆਇਆ? ਤਾਂ ਇਹਨਾਂ ਨੂੰ ਪੁੱਛੋ ਨਾ ਕਿ ਆਮਦਨ ਤੁਹਾਡੀ 215 ਕਰੋੜ ਹੈ, ਫੰਡ 1365 ਕਰੋੜ ਦੇ ਰਹੇ, ਤੁਸੀਂ ਕੀ ਖਾਧਾ? ਜਿਨ੍ਹਾਂ ਨੇ ਪੁੱਛਣਾ ਸ਼ਰਮਾ ਜੀ ਉਹ ਤਾਂ ਚੰਦਾ ਲੈ ਰਹੇ। ਤਾਂ ਗੱਲ ਹੈ ਫਿਰ ਬਸ ਕੱਲਾ ਇਹੀ ਕਿਉਂ ਜੀ? ਆਹ ਦੇਖੋ ਤੁਸੀਂ 83% ਚੰਦਾ 3 ਪਾਰਟੀਆਂ ਨੂੰ ਦਿੱਤਾ ਮੇਗਾ ਗਰੁੱਪ ਨੇ। ਠੀਕ ਹੈ ਜੀ। ਮੇਗਾ ਗਰੁੱਪ 83% ਚੰਦਾ 3 ਪਾਰਟੀਆਂ ਨੂੰ ਦਿੱਤਾ ਉਹਨੇ। ਭਾਜਪਾ ਨੂੰ 664 ਕਰੋੜ 55.5 ਜਿੰਨਾ ਚੰਦਾ ਦਿੱਤਾ ਉਹਦਾ 50% ਤੋਂ ਵੱਧ ਇਸੇ ਨੂੰ ਦਿੱਤਾ। ਫਿਰ ਬੀਆਰਐਸ ਨੂੰ 195 ਕਰੋੜ, ਕਾਂਗਰਸ ਨੂੰ 137 ਕਰੋੜ। ਚਲੋ ਹੋਰ ਛੱਡੋ, ਇਹੀ ਕੱਲੀਆਂ ਕਿਉਂ? ਆ ਮੇਰੇ ਕੋਲ ਪਈ ਆ ਲੋ, ਕਹਿੰਦੇ ਜੀ ਮੁਨਾਫਾ ਸਿਰਫ 22 ਕਰੋੜ ਹੈ। ਚੋਣ ਬੌਂਡ ਰਾਹੀਂ ਫੰਡ ਦੇਤਾ 370 ਕਰੋੜ ਦਾ। ਠੀਕ ਹੈ ਜੀ। ਕੀ ਕਰੋਗੇ? ਇਹ ਹੈਗੀ ਹੈ ਜੀ ਸਪਲਾਈ ਚੇਨ ਹੈ, ਕੋਈ ਪਤਾ ਨਹੀਂ ਕੀ ਹੈ ਨਾ, ਇਹ ਜੀ ਕੋਈ ਕੰਪਨੀ ਹੈ। ਆ ਏਅਰਟੈਲ ਨੂੰ ਦੇਖ ਲਓ ਸੀ, ਕੰਪਨੀ ਨਾਮੀ ਗ੍ਰਾਮੀ ਕੰਪਨੀ ਹੈ। ਇਹਦੇ ਬਾਵਜੂਦ 247 ਕਰੋੜ ਦਿੱਤੇ ਭਾਜਪਾ ਨੂੰ, ਸਭ ਤੋਂ ਜ਼ਿਆਦਾ ਵਿੱਚੋਂ 236 ਕਰੋੜ। ਠੀਕ ਹੈ ਜੀ। ਮਾਈਨਸ ਚ ਹੈ। ਮਾਰਚ 2021 ਦੇ ਵਿੱਚ ਮਾਈਨਸ 25,197 ਕਰੋੜ। ਸਾਲ ਮਾਰਚ 2023 ਦੇ ਵਿੱਚ ਮਾਈਨਸ 90 ਕਰੋੜ। 90.8 ਕਰੋੜ ਮਾਈਨਸ। ਇਹ ਮਾਈਨਸ ਚ ਹੈ ਕੰਪਨੀ। ਮਾਈਨਸ ਚ ਹੋਣ ਦੀ ਬਜਾਏ ਚੰਦਾ ਦੇ ਰਹੀ ਹੈ 247 ਕਰੋੜ। ਉਹ ਅੱਛਾ ਜੀ। ਤੇ 247 ਕਰੋੜ ਚੋਂ 236 ਕਰੋੜ ਕੱਲੀ ਭਾਜਪਾ ਨੂੰ ਗਿਆ ਜੀ। ਭਾਜਪਾ ਨੂੰ 236 ਕਰੋੜ, ਕਾਂਗਰਸ ਨੂੰ 8 ਕਰੋੜ, ਜਦਯੂ ਨੂੰ 1 ਕਰੋੜ, ਅਕਾਲੀਆਂ ਨੂੰ 1 ਕਰੋੜ ਤੇ ਇੱਕ ਕਿਸੇ ਨੂੰ 0.50। ਠੀਕ ਹੈ ਜੀ। ਇੰਜ 236 ਕਰੋੜ ਕੁਛ ਦਾ ਚੰਦਾ ਬਣਿਆ। ਤੇ ਇੱਥੋਂ ਦਾ ਜਾਂ ਸਾਫ਼ ਲੱਗਦਾ ਪ੍ਰਵੀਨ ਜੀ ਕਿ ਇਹ ਕਿੱਡਾ ਵੱਡਾ ਕਪੜੇ ਵਾਲਾ ਪਹਿਲੂ ਖੜਾ। ਦੇਸ਼ ਦੀਆਂ 771 ਕੰਪਨੀਆਂ ਨੇ 11,484 ਕਰੋੜ ਦੇ ਚੋਣ ਬੌਂਡ ਖਰੀਦੇ ਨੇ ਤੇ ਉਹਨਾਂ ਚੋਂ ਕਿੰਨੀਆਂ ਕੰਪਨੀਆਂ ਅਜਿਹੀਆਂ ਨੇ ਜਿਹੜੀਆਂ ਈਡੀ ਦੀ ਰਡਾਰ ਤੇ ਨੇ, ਇਨਕਮ ਟੈਕਸ ਦੀ ਰਡਾਰ ਤੇ ਨੇ, ਕਈਆਂ ਨੂੰ ਉਹਨਾਂ ਤਰੀਕਾਂ 'ਚ ਫੰਡ ਮਿਲ ਰਹੇ ਨੇ, ਉਹਨਾਂ ਤਰੀਕਾਂ 'ਚ ਬੌਂਡ ਖਰੀਦ ਰਹੀਆਂ ਨੇ, ਉਹਨਾਂ ਤਰੀਕਾਂ 'ਚ ਉਹਨਾਂ ਦੇ ਪ੍ਰੋਜੈਕਟ ਪਾਸ ਹੋ ਰਹੇ ਨੇ ਤੇ ਆ ਮਾਮਲੇ ਘਾਟੇ ਦੇ ਬਾਵਜੂਦ ਕਿੱਥੋਂ ਦੇ ਰਹੀਆਂ ਨੇ ਪੈਸਾ। ਇਹ ਸਾਰੇ ਮਾਮਲੇ ਉਜਾਗਰ ਹੋ ਗਏ, ਸੱਚ ਸਾਹਮਣੇ ਆ ਗਿਆ ਮਾਨਯੋਗ ਸੁਪਰੀਮ ਕੋਰਟ ਦੀਆਂ ਭਾਰਤ ਭੂਸ਼ਣ ਹੋਰਾਂ ਦੀ ਇੱਕ ਲੰਬੀ ਲੜਾਈ ਚੋਂ। ਪਰ ਉਸ ਸਾਰੇ ਦੇ ਉੱਤੇ ਆ ਕੇਜਰੀਵਾਲ ਦੀ ਤੁਰੰਤ ਘਟਨਾ ਨੇ ਢੱਕਤਾ ਕਾਫੀ ਕੁਛ ਕਿ ਕੀ ਇਹ ਰੋਕਣ ਦਾ ਤਰੀਕਾ, ਕੀ ਇਹ ਚੋਣ ਨੂੰ ਆਪਾਂ ਕੱਲ ਵੀ ਲੰਬੀ ਗੱਲ ਕੀਤੀ ਸੀ ਮੋੜਾ ਦੇਣ ਦਾ ਤਰੀਕਾ। ਪਰ ਤਾਂ ਵੀ ਕਿੰਨਾ ਕੁ ਲੁਕਾਉਂਗੇ, ਚਰਚਾ ਤਾਂ ਹੋਏਗੀ ਜਨਾਬ ਜੀ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।